यूनिवर्सिटी गोइंग बच्ची एक खुदसाख्ता आलमे दीन ਨੂੰ ਸਵਾਲ ਕਰਦੀ ਕਿ ਜੀ ਤੁਸੀਂ 95% ਖਵਾਤੀਨ ਨੂੰ ਜਾਇਲ ਕਿਉਂ ਆਖਿਆ, ਤੁਸੀਂ ਇਹਦੇ ਤੇ ਮਾਫੀ ਮੰਗੋ। ਅੱਛਾ, ਉਸ 95% ਨੂੰ ਛੱਡ ਕੇ ਐਸੇ ਡਫਰ ਲੋਕ ਮੌਜੂਦ ਨੇ ਕਿ ਜਿਹੜੇ ਬੱਚੀ ਤੇ ਉਲਟਾ ਸਵਾਲ ਕਰ ਰਹੇ ਨੇ ਕਿ ਇਹ ਸਵਾਲ ਕਰਨ ਦਾ ਤਰੀਕਾ ਹੈ। ਔਰ ਉੱਥੇ ਇੱਕ ਸਦਾਬਹਾਰ ਬਦਤਮੀਜ਼ ਬਦਤਹਿਜ਼ੀਬ ਆਦਮੀ ਜਿਹੜਾ ਖਲੀਲੁਰ ਰਹਿਮਾਨ ਕਮਰ ਨਾਂ ਦਾ ਉੱਥੇ ਉਹ ਮੌਜੂਦ ਹੁੰਦਾ ਹੈ ਔਰ ਬੱਚੀ ਨੂੰ ਬੁਰੀ ਤਰ੍ਹਾਂ ਡਾਂਟ ਕੇ ਉਹ ਜਿਹੜਾ ਕਿ ਆਪਣੀ ਮਰਦਾਨਗੀ ਇਹਦੇ 'ਚ ਸਮਝਦਾ ਹੈ ਕਿ ਮੈਂ ਔਰਤਾਂ ਦੀ ਬੇਇੱਜ਼ਤੀ ਕਰਾਂ ਤੇ ਮੈਂ ਬਹੁਤ ਵੱਡਾ ਰਾਈਟਰ ਤੇ ਬਹੁਤ ਵੱਡਾ ਪਲੇ ਰਾਈਟਰ ਤੇ ਬੜਾ ਵੱਡਾ ਇਸਲਾਮ ਦਾ ਮੁਜਾਹਿਦ ਸਾਬਤ ਹੋ ਜਾਵਾਂਗਾ। ਪਹਿਲੀ ਗੱਲ ਇਹ, ਕੋਈ ਇਹ ਨਹੀਂ ਪੁੱਛਦਾ ਕਿ ਤੂੰ ਜਦੋਂ ਐਕਟਰੈਸਿਸ ਨਾਲ ਜੱਫੀਆਂ ਪਾ ਕੇ ਸੈਲਫੀਆਂ ਬਣਵਾਉਣਾ ਹੈ ਉਦੋਂ ਤੇਰਾ ਇਸਲਾਮ ਕਿੱਥੇ ਜਾਂਦਾ ਹੈ। ਔਰ ਉਹ ਜਿਹੜਾ ਨਵਾਰਦ ਹੈ ਉਹ ਜਿਹੜਾ ਕੋਟ ਪੈਂਟ ਪਾ ਕੇ ਪਤਾ ਨਹੀਂ ਕਿੱਥੋਂ ਆ ਗਿਆ ਹੈ, ਕਿਤੇ ਬਾਹਰੋਂ ਆਇਆ ਹੈ, ਜਿਹਨੂੰ ਅਚਾਨਕ ਹੀ ਆਲਮੇ ਦੀਨ ਦਾ ਰੁਤਬਾ ਦੇ ਦਿੱਤਾ ਗਿਆ ਹੈ ਔਰ ਇਸ ਅਬੂ ਜਹਿਲ ਦੀ ਨਸਲ ਨੈਸ਼ਨਲ ਮੀਡੀਆ ਨੇ ਉਹਨੂੰ ਪ੍ਰਾਈਮ ਟਾਈਮ ਤੇ ਲਿਆ ਕੇ ਬਿਠਾ ਦਿੱਤਾ ਹੈ और कौम ਨੂੰ ਗੁੰਮਰਾਹ ਕਰਨ ਵਾਸਤੇ ਮਜ਼ੀਦ ਉਹ ਉੱਥੇ ਉਹਦਾ ਇਹ ਜਵਾਬ ਦਿੰਦਾ ਹੈ ਕਿ ਆਪਕੋ ਤਾਗੂਤ ਦਾ ਮਤਲਬ ਪਤਾ ਹੈ। ਉਹ ਬੱਚੀ ਕਹਿ ਰਹੀ ਹੈ ਕਿ ਤੁਸੀਂ ਜਾਇਲ ਕਿਉਂ ਆਖਿਆ 95% ਔਰਤਾਂ ਨੂੰ। ਉਹ ਠੀਕ ਆਖਦੀ ਕਿਉਂਕਿ ਅਗਰ ਤੁਸੀਂ ਜਾਇਲ ਆਖਣਾ ਹੈ ਤੇ ਮੁਆਸ਼ਰੇ ਨੂੰ ਆਖੋ। ਤੁਸੀਂ ਇੱਕ ਜੈਂਡਰ ਨੂੰ ਮੁਖਾਤਬ ਕਰਕੇ ਗੱਲ ਕਿਉਂ ਕਰ ਰਹੇ ਹੋ ਜਿਹੜੀ ਕਿ ਆਲਰੇਡੀ ਪਿਸੀ ਹੋਈ ਹੈ ਔਰ ਇਸੇ ਮੇਲ ਡੋਮੀਨੇਟਡ ਸੁਸਾਇਟੀ ਦੇ ਵਿੱਚ ਪਿਸੀ ਹੋਈ, ਤੁਸੀਂ ਉਹਨੂੰ ਟਾਰਗੇਟ ਕਿਉਂ ਕਰ ਰਹੇ ਹੋ। ਉਹਦੇ ਜਵਾਬ 'ਚ ਉਹ ਕਹਿੰਦਾ ਕਿ ਆਪਕੋ ਤਾਗੂਤ ਦਾ ਮਤਲਬ ਪਤਾ ਹੈ। ਹਾਲਤ ਦੀ ਨਿਸ਼ਾਨਦੇਹੀ ਇਹਨਾਂ ਕੀ ਕਰਨੀ ਹੈ ਖੁਦ ਸਾਖਤਾ ਮੌਲਵੀਆਂ ਨੇ, ਮੁਫਤੀਆਂ ਨੇ। ਮੈਨੂੰ ਕੋਈ ਇੱਕ ਆਲਮੇ ਦੀਨ ਦੱਸ ਦਿਓ, ਗਾਂਧੀ ਸਾਹਿਬ ਤੋਂ ਲੈ ਕੇ ਇੰਜੀਨੀਅਰ ਅਲੀ ਮਿਰਜ਼ਾ ਤੱਕ ਇਹ ਬੜੇ ਰੌਸ਼ਨ ਖਿਆਲ ਮੁਫਤੀ ਆਲਮ ਸਮਝੇ ਜਾਂਦੇ ਨੇ। ਇਹਨਾਂ ਦੀਆਂ ਖਿਦਮਾਤ ਕੀ ਨੇ ਸਮਾਜ ਵਾਸਤੇ। ਇਹ ਅੱਜ ਤੱਕ 1400 ਸਾਲ ਪੁਰਾਣੇ ਫਿਕਹੀ ਤੇ ਮਸਲਕੀ ਮਸਾਇਲ 'ਚ ਉਲਝੇ ਨੇ ਔਰ ਲੋਕਾਂ ਨੂੰ ਉਸੇ ਪਾਸੇ ਲਾਇਆ ਹੈ। ਇਹਨਾਂ ਦੀ ਅੱਜ ਦੇ ਮੁਆਸ਼ਰੇ 'ਚ, ਅੱਜ ਦੇ ਸਮਾਜ 'ਚ ਜ਼ੀਰੋ ਖਿਦਮਾਤ ਨੇ। ਕੋਈ ਇੱਕ ਆਲਮ ਮੁਫਤੀ ਦੱਸ ਦਿਓ ਮੈਨੂੰ ਜਿੰਨੇ ਉਹ ਜਿਹੜਾ ਹਾਫਿਜ਼ ਹੈ, ਪਤਾ ਨਹੀਂ ਕੀ ਨਾਂ ਉਹਦਾ, ਹੁਸੈਨ ਚਿਸ਼ਤੀ, ਹਾਫਿਜ਼ ਹੁਸੈਨ ਚਿਸ਼ਤੀ ਕੁਛ ਨਾਂ, ਜਿਹਨੇ ਉਹ ਗਾਇਆ ਹੈ ਕਿ ਜੀ ਆਪਣੀ ਧੀ ਸਕੂਲੋਂ ਹਟਾ ਲੈ, ਉੱਥੇ ਡਾਂਸ ਕਰਦੀ ਪਈ, ਉਹਨੂੰ ਡਾਂਸ ਆਖਣਾ ਨਹੀਂ ਆਉਂਦਾ, ਉਹ ਵੀ ਮਜ਼ਹਬ ਦੀ ਨੁਮਾਇੰਦਗੀ ਕਰਦਾ ਫਿਰਦਾ ਤੇ ਉਹ ਮਸ਼ਵਰਾ ਕੀ ਦੇ ਰਿਹਾ। ਔਰ ਜਿਹੜੇ ਮਾਪੇ ਆਪਣੀਆਂ ਧੀਆਂ ਪੜ੍ਹਾ ਰਹੇ ਨੇ ਸਕੂਲਾਂ 'ਚ ਉਹਨਾਂ ਨੂੰ ਦੱਲਾ ਆਖ ਰਿਹਾ। ਹੁਣ ਇੱਥੇ ਕਿੱਥੇ ਜਾਂਦੀ ਹੈ ਜਹਾਲਤ ਵਾਲੀ ਤਾਰੀਫ ਕਿ ਉਸ ਜਾਇਲ ਨੂੰ ਤੇ ਕਿਸੇ ਮੁਫਤੀ ਕਿਸੇ ਆਲਮੇ ਦੀਨ ਨੇ ਕੋਈ ਇੱਕ ਬਿਆਨ ਦਿੱਤਾ ਹੋਵੇ ਪਹਿਲ ਕਰਕੇ। ਲਿਬਰਲ ਤਬਕਾਤ ਦੇ ਵਿੱਚੋਂ ਹੀ ਲੋਕ ਬੋਲਦੇ ਨੇ ਤੇ ਉਹਦਾ ਕੋਈ ਰੱਦੇ ਅਮਲ ਆਉਂਦਾ ਹੈ ਤੇ ਕੋਈ ਫਿਰ ਆਲਮੇ ਦੀਨ ਜਿਹੜਾ ਹੈ ਉਹਨੂੰ ਟੇਕ ਅਪ ਕਰ ਲੈਂਦਾ ਹੈ। ਅਦਰਵਾਈਜ਼ ਉਹਨਾਂ ਦੀ ਸਮਾਜ ਦੇ ਉੱਤੇ ਨਿਗਾਹ ਹੀ ਕੋਈ ਨਹੀਂ। ਇਸੇ ਤਰ੍ਹਾਂ ਮੈਂ ਅੱਜ ਬਾਹਰ ਗਿਆ ਚਾਹ ਪੀਣ ਤੇ ਸਾਡੇ ਇੱਥੇ ਗੁਆਂਢ 'ਚ ਹੀ ਇੱਕ ਤੂੰ ਆ ਕੇ ਚਾਹ ਦਾ ਉਹਨਾਂ ਢਾਬਾ ਲਾਇਆ। ਤੁਹਾਨੂੰ ਪਤਾ ਪੰਜਾਬ 'ਚ ਕਾਫੀ ਜ਼ਿਆਦਾ ਆਮਦ ਹੋਈ ਇਹਨਾਂ ਦੀ। ਤੇ ਮੈਂ ਉਹਨੂੰ ਵੀਰ ਨੂੰ ਪੁੱਛਿਆ, ਮੈਂ ਕਿਹਾ ਭਾਈ ਤੁਹਾਡੇ ਇਲਾਕੇ 'ਚ ਕਿੰਨੇ ਫੀਸਦ ਨੇ ਬੱਚੀਆਂ ਤਾਲੀਮ ਹਾਸਲ ਕਰਦੀਆਂ ਨੇ। ਉਹਨੇ ਕਿਹਾ ਜੀ 5%। ਜਦੋਂ ਉਹਨੇ ਮੇਰੇ ਚਿਹਰੇ ਤੇ ਨਾਗਵਾਰੀ ਵੇਖੀ ਨਾ ਤੇ ਕਹਿਣ ਲੱਗਾ, बुरा ना मनाना शाह साहब, वैसे आजकल जो यहाँ पे स्कूलों में हो रहा, ਉਹਨੇ ਸਾਡੇ ਨੇੜੇ ਯੂਨੀਵਰਸਿਟੀ ਜਿਹੜੀ ਉਹਦੇ ਵੇਲੇ ਇਸ਼ਾਰਾ ਕਰਕੇ ਕਿਹਾ ਵੀ ਇਹ ਇੱਥੇ ਜੋ ਕੁਝ ਹੋ ਰਿਹਾ ਹੈ ਇਹ ਜਿਹੜਾ ਹੈ ਉਹ ਕਾਬਲੇ ਮਜ਼ਮਤ ਹੈ ਔਰ ਬੁਰਾ ਹੈ ਤੇ ਲਿਹਾਜ਼ਾ ਇਹਦੇ ਨਾਲ ਸਕੂਲ ਨਾ ਭੇਜਣਾ ਹੀ ਬਿਹਤਰ ਹੈ। ਅੱਛਾ, ਮੈਂ ਉਹਨੂੰ ਕਿਹਾ ਜਿਹੜੀਆਂ ਮਦਰਸਿਆਂ 'ਚ ਬੁੰਡਾਂ ਵੱਜਦੀਆਂ ਨੇ। एकदम परेशान हो गया, ठड़क एक ही आखता, कहता हाँ ये तो है। मैनू अच्छी लगी गल उस पछतून की कि उन्हें कम से कम हकीकत तस्लीम की। कहता हाँ ये तो है। तो मैं कहा यार फिर एक अख नाल ना समाज नूं वेख, दो अखां नाल वेख। इज्जत तो मुंडे दी भी होनी है ते बच्ची दी भी होनी है। ते जो भैड़ उत्थे हो रहा है, जो पर्दियां 'च भी हो रहा है, जो चिट्टा नंगा भी हो रहा है, वो सारे इक्को ही बराबर ने। वो समाजी मसाइल ने और वो मसाइल का ताल्लुक तुहाडे शऊर नाल है जिंदे उत्ते तुसीं काम नहीं कीता, तुसीं अखलाकियात दे उत्ते काम नहीं कीता। ਤੁਸੀਂ ਅਖਲਾਕੀਆਤ ਦੇ ਉੱਤੇ ਕੰਮ ਕਰੋ, ਤੁਸੀਂ ਇਹ ਸ਼ਊਰ ਦਿਓ ਬੱਚਿਆਂ ਨੂੰ ਬੱਚੀਆਂ ਨੂੰ ਤਾਂ ਕਿ ਜਿਨਸੀ ਜ਼ਿਆਦਤੀ ਦੇ ਵਾਕਿਆਤ ਘਟਣ। ਸਮਾਜ 'ਚ ਛੋਟੀਆਂ ਬੱਚੀਆਂ ਜਾਂ ਛੋਟੇ ਬੱਚਿਆਂ ਨਾਲ ਜਿਨਸੀ ਜ਼ਿਆਦਤੀ ਦੇ ਵਾਕਿਆਤ ਘਟਣ। ਇਹਦਾ ਇਹ ਮਤਲਬ ਤਾਂ ਨਹੀਂ ਕਿ ਤੁਸੀਂ ਮਦਰਸਿਆਂ 'ਚੋਂ ਜਾਂ ਸਕੂਲਾਂ 'ਚੋਂ ਬਾਹਰ ਜਾਂ ਯੂਨੀਵਰਸਿਟੀਆਂ 'ਚੋਂ ਬੱਚੀਆਂ ਹਟਾ ਲਓ। ਇਹ ਤਾਂ ਕੋਈ ਇਲਾਜ ਨਹੀਂ। ਤੇ ਇਹ ਜਿਹੜੇ ਸਾਡੇ ਪਸ਼ਤੂਨ ਫੈਲੋਜ਼ ਨੇ ਜਿਹੜੇ ਆਪਣੇ ਆਪ ਨੂੰ ਰੱਤੀ ਟੋਪੀ ਵਾਲੇ ਵੀ ਲਿਬਰਲ ਵੀ ਆਖਦੇ ਨੇ, ਉਹ ਆਪਣੇ ਸਮਾਜ 'ਤੇ ਇਹ ਕੰਮ ਕਰਨ ਔਰ ਸਾਨੂੰ ਕੋਈ ਉਹਨਾਂ ਨਾਲ ਅਨਾਦ ਵੈਰ ਨਹੀਂ। ਲੇਕਿਨ ਇਹ ਜਿਹੜੀ ਜਹਾਲਤ ਹੈ ਇਹਦੇ ਤੇ ਉਹ ਵੀ ਕੰਮ ਕਰਨ। ਔਰ ਦੂਜਾ ਇਹ ਜਿਹੜੇ ਨੇ ਇਹ ਤਮਾਸ਼ੇ, ਇਹ ਖਲੀਲੁਰ ਰਹਿਮਾਨ ਕਮਰ ਤੇ ਅਦੀਨ ਵਰਗੇ, ਇਹਨਾਂ ਨੂੰ ਇੱਥੇ ਜਹਾਲਤ ਨਜ਼ਰ ਨਹੀਂ ਆਉਂਦੀ। ਇਹ ਮੌਜੂ ਨਹੀਂ ਇਹਨਾਂ ਨੂੰ ਮਿਲਦਾ। ਇਹਨਾਂ ਨੂੰ ਮੌਜੂ ਹਮੇਸ਼ਾ ਉਹ ਸੌਫਟ ਟਾਰਗੇਟ ਮਿਲਦਾ ਹੈ ਜਿੱਥੇ ਇਹ ਖੁੱਲ੍ਹ ਕੇ ਗਾਲਾਂ ਕੱਢ ਦੇਣ ਕਿਉਂਕਿ ਇੱਥੇ ਲਿਬਰਲ ਆ ਕੇ ਤੁਸੀਂ ਜਿਹਨੂੰ ਮਰਜ਼ੀ ਗਾਲਾਂ ਕੱਢ ਦਿਓ। ਮੈਂ ਜ਼ਾਤੀ ਤੌਰ ਤੇ ਆਪਣੇ ਆਪ ਨੂੰ ਨਾ ਲਿਬਰਲ ਸਮਝਣਾ ਨਾ ਫੈਮਿਨਿਸਟ ਸਮਝਣਾ, ਲੇਕਿਨ ਏਡੀ ਵੱਡੀ ਬਕਵਾਸ ਕਰਨ ਵਾਲਿਆਂ ਤੇ ਮੈਂ ਲਾਹਨਤ ਪਾਉਣਾ। ਧੀ ਸਕੂਲੋਂ ਉਠਾ ਲਓ, 95% ਔਰਤਾਂ ਹੀ ਨਿਰੀਆਂ ਜਾਇਲ ਨੇ ਔਰ ਤੁਸੀਂ ਜਾਇਲ ਨਹੀਂ ਹੋ। ਤੂੰ ਕੋਟ ਪੈਂਟ ਪਾ ਕੇ ਪਤਾ ਨਹੀਂ ਕਿੱਥੋਂ ਤੈਨੂੰ ਲਿਆ ਕੇ ਉਹਨਾਂ ਪ੍ਰਾਈਮ ਟਾਈਮ ਤੇ ਬਿਠਾ ਦਿੱਤਾ ਹੈ
ਔਰ ਆਂਦਿਆਂ ਤੂੰ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ ਵੀ 95% ਔਰਤਾਂ ਹੀ ਨਿਰੀਆਂ ਜਾਇਲ ਨੇ, ਮੁਆਸ਼ਰਾ ਜਾਇਲ ਨਹੀਂ, ਔਰ ਆਪਣੀ ਜਾਲਤ ਨਹੀਂ ਦੱਸਣੀ ਕਿ ਤੂੰ ਜਾਲਤ ਦੇ ਉੱਤੇ ਬੋਲਦਾ ਹੀ ਨਹੀਂ। ਔਰ ਮੈਂ ਡੀਜੀ ਐਸਪੀਆਰ ਸਾਹਿਬ ਨੂੰ ਵੀ ਕਹਾਂਗਾ, ਵਜ਼ੀਰ ਆਜ਼ਮ ਸਾਹਿਬ ਨੂੰ ਵੀ ਕਹਾਂਗਾ, ਸਦਰ ਸਾਹਿਬ ਨੂੰ ਵੀ ਕਹਾਂਗਾ ਕਿ ਰਿਆਸਤ ਕਿੱਥੇ ਸੁੱਤੀ ਹੈ। ਇੱਕ ਬੰਦਾ 95% ਔਰਤਾਂ ਵਾਸਤੇ ਡੈਰੋਗੇਟਰੀ ਰਿਮਾਰਕਸ ਇਸਤੇਮਾਲ ਕਰ ਰਿਹਾ, ਦੂਜਾ ਜਿਹੜਾ ਹੈ ਉਹ ਕਲਾਮ ਗਾ ਗਾ ਕੇ ਪਪੂਲਰ ਹੋ ਰਿਹਾ ਹੈ ਕਿ ਜੀ ਧੀ ਸਕੂਲੋਂ ਉਠਾ ਲਓ, ਉੱਥੇ ਡਾਂਸ ਕਰਦੀ ਪਈ ਏ ਤੇ ਮਾਪੇ ਜਿਹੜੇ ਪੜ੍ਹਾਉਂਦੇ ਨੇ ਉਹ ਦੱਲੇ ਨੇ। ਤੇ ਇਹ ਰਿਆਸਤ ਕਿੱਥੇ? ਤੁਹਾਡੇ ਐਕਸ਼ਨ, ਤੁਸੀਂ ਜਿਹੜੇ ਰੋਜ਼ ਆਪਰੇਸ਼ਨ ਖੋਲ ਕੇ ਬੈਠੇ ਹੁੰਦੇ ਹੋ, ਤੁਸੀਂ ਜਾਲਤ ਮਕਾਉਣ ਵਾਸਤੇ ਕਿਹੜਾ ਆਪਰੇਸ਼ਨ ਕਰ ਰਹੇ ਹੋ? ਇਹ ਖਾਨ ਬਣਿਆ ਹੈ ਆਪਰੇਸ਼ਨਾਂ ਵਾਲਾ, ਤੇ ਤੁਸੀਂ ਜਾਲਤ ਮਕਾਉਣ ਵਾਸਤੇ ਕਿਹੜੀ ਡੀ ਰੈਡੀਕਲਾਈਜੇਸ਼ਨ ਕੈਂਪੇਨ ਚੱਲ ਰਹੀ ਹੈ ਇਸ ਮੁਲਕ 'ਚ? ਇਹ ਸਿੱਧੀ ਸਿੱਧੀ ਤਾਲਬਾਨਾਈਜੇਸ਼ਨ ਹੈ। ਤਾਲਬਾਨ ਕੀ ਕਰਦੇ ਨੇ? ਬੱਚੀਆਂ ਦੀਆਂ ਦੀ ਤਾਲੀਮ ਤੇ ਪਾਬੰਦੀ ਹੈ ਉੱਥੇ ਕਿ 5ਵੀਂ ਤੋਂ ਬਾਅਦ ਨਹੀਂ ਉਹਨਾਂ ਪੜ੍ਹਨਾ ਜਾਂ 8ਵੀਂ ਤੋਂ ਬਾਅਦ ਨਹੀਂ ਪੜ੍ਹਨਾ, ਤੇ ਇਹ ਤਾਲਬਾਨਾਈਜੇਸ਼ਨ ਚਿੱਟੇ ਦਿਨ ਹੋ ਰਹੀ ਹੈ ਔਰ ਤੁਹਾਡੀ ਕੋਈ ਟੇਕ ਨਹੀਂ। ਉਂਝ ਤੁਸੀਂ ਸਿਆਸੀ ਬਿਆਨ ਵੀ ਦਿਓਗੇ, ਉਂਝ ਤੁਸੀਂ ਹਰ ਮੌਜੂ ਤੇ ਬਿਆਨ ਚੀਜ਼ 'ਚ ਤੁਹਾਡਾ ਅਮਲ ਦਖਲ ਹੁੰਦਾ, ਲੇਕਿਨ ਇਹਨਾਂ ਗੱਲਾਂ ਦੇ ਵਿੱਚ ਤੁਹਾਡਾ ਕੋਈ ਅਮਲ ਦਖਲ ਨਹੀਂ। ਪੈਮਰਾ ਦੇ ਹਰ ਪ੍ਰੋਗਰਾਮ, ਟਾਕ ਸ਼ੋਅ ਦੇ ਉੱਤੇ ਤੁਹਾਡੀ ਨਜ਼ਰ ਹੁੰਦੀ, ਪਰ ਇਹੋ ਜਿਹਾ ਉੱਤੇ ਤੁਹਾਡੀ ਕੋਈ ਨਜ਼ਰ ਨਹੀਂ ਕਿ ਜਿਹੜੇ ਮੁਆਸ਼ਰੇ 'ਚ ਚਿੱਟੀ ਨੰਗੀ ਤਾਲਬਾਨਾਈਜੇਸ਼ਨ ਕਰ ਰਹੇ ਨੇ। ਡਿਸਕਰੇਜ ਕੀਤਾ ਜਾ ਰਿਹਾ ਹੈ ਇੱਕ ਮੁਆਸ਼ਰਾ ਜਿਹੜਾ ਆਲਰੇਡੀ ਬੁਨਿਆਦ ਪ੍ਰਸਤੀ ਦੀ ਇੰਤਹਾ ਤੇ ਪਹੁੰਚਿਆ ਹੈ, ਜਿੱਥੇ ਬੰਦਿਆਂ ਨੂੰ ਜ਼ਿੰਦਾ ਸਾੜਿਆ ਜਾ ਰਿਹਾ ਹੈ, ਜਿੱਥੇ ਅਕਲੀਤਾਂ ਦੀ ਇਬਾਦਤ ਗਾਹਾਂ ਤੋੜੀਆਂ ਜਾ ਰਹੀਆਂ ਨੇ। ਉੱਥੇ ਤੁਹਾਡਾ ਕੀ ਟੇਕ ਹੈ? ਕੋਈ ਰੱਦੇ ਅਮਲ ਹੈ? ਕੋਈ ਬਿਆਨ ਹੈ ਤੁਹਾਡਾ? ਵਜ਼ੀਰ ਆਜ਼ਮ ਦਾ ਬਿਆਨ, ਸਦਰ ਦਾ ਬਿਆਨ, ਡੀਜੀ ਐਸਪੀਆਰ ਦਾ ਬਿਆਨ ਔਰ ਸੀਐਮ ਪੰਜਾਬ ਜਿਹੜੀ ਕਿ ਆਪ ਔਰਤ ਹੈ। ਮੈਂ ਸਮਝਦਾ ਇਹਨਾਂ ਦੋ ਬੰਦਿਆਂ ਦੇ ਖਿਲਾਫ, ਬਲਕਿ ਤਿੰਨਾਂ ਦੇ ਖਿਲਾਫ ਹੀ, ਖਲੀਲੁਰ ਰਹਿਮਾਨ ਕਮਰ, ਸਾਹਲ ਅਦੀਮ ਤੇ ਉਹ ਜਿਹਨੇ ਕਲਾਮ ਗਾਇਆ ਉਹ ਹਾਫਿਜ਼ ਚਿਸ਼ਤੀ, ਉਹ ਇਹਨਾਂ ਤਿੰਨਾਂ ਦੇ ਖਿਲਾਫ ਹੀ ਸੀਐਮ ਪੰਜਾਬ ਦੀ ਮਦਈਅਤ 'ਚ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ, FIR ਕੱਟੀ ਜਾਣੀ ਸੀ ਚਾਹੀਦੀ ਸੀ ਔਰ ਰਿਆਸਤ ਇਹਨੂੰ ਬੈਕ ਕਰਦੀ। ਤੁਸੀਂ ਇੰਜ ਦੇ ਲੋਕਾਂ ਨੂੰ ਪ੍ਰਾਈਮ ਟਾਈਮ 'ਤੇ ਬਿਠਾਇਆ ਔਰ ਪੈਮਰਾ ਉਹਦੇ ਉੱਤੇ ਚੋਪੇ, ਉਹ ਜੋ ਮਰਜ਼ੀ ਬਕਵਾਸ ਕਰ ਜਾਣ ਆ ਕੇ ਨੈਸ਼ਨਲ ਮੀਡੀਆ ਦੇ ਉੱਤੇ ਚੋਪੇ। ਲੇਕਿਨ ਜੇ ਸਾਡੇ ਜਿਹਾ ਕੋਈ ਬੰਦਾ ਸਿਆਸੀ ਮੌਜ਼ੂਆਤ ਤੇ ਗੱਲ ਕਰੇ, ਹਿਊਮਨ ਰਾਈਟਸ ਦੇ ਉੱਤੇ ਗੱਲ ਕਰੇ ਜਾਂ ਬੁਨਿਆਦੀ ਹਕੂਕ ਦੇ ਉੱਤੇ ਕੋਈ ਗੱਲ ਕਰੇ, ਡੈਮੋਕ੍ਰੈਟਿਕ ਰਾਈਟਸ ਦੇ ਉੱਤੇ ਗੱਲ ਕਰੇ, ਫਰੀडम ਆਫ ਸਪੀਚ ਦੇ ਉੱਤੇ ਗੱਲ ਕਰੇ, ਪੜ੍ਹੀ ਲਿਖੀ ਗੱਲ ਕਰੇ, ਮੈਂ ਲੱਚਰਬਾਜ਼ੀ ਦਾ ਕਾਇਲ ਨਹੀਂ, ਪੜ੍ਹੀ ਲਿਖੀ ਗੱਲ ਕਰੇ, ਉਹਦੀ ਪੜ੍ਹਨ ਤੇ ਵੀ ਪਾਬੰਦੀ ਹੈ, ਉਹਦੀ ਬਿਆਨ ਤੇ ਵੀ ਪਾਬੰਦੀ ਹੈ, ਉਹਨੂੰ ਤੁਸੀਂ ਟੀਵੀ ਚੈਨਲਸ ਦੇ ਨੇੜੇ ਵੀ ਨਹੀਂ ਲੱਗਣ ਦਿੰਦੇ। ਇਹ ਜਿਹੜੇ ਇਹਨਾਂ ਨੂੰ ਤੁਸੀਂ ਟੀਵੀ ਚੈਨਲਸ ਦੇ ਉੱਤੇ ਪ੍ਰਮੋਟ ਕਰ ਰਹੇ ਹੋ ਇੱਕ ਅਰਸੇ ਤੋਂ, ਇਹ ਕੀ ਇਹਨਾਂ ਦਾ ਵਿਜ਼ਨ ਕੀ? ਇਹ ਆਲਮੇ ਦੀਨ ਉਲੂ ਦਾ ਪੱਠਾ, ਸੋ ਕਾਲਡ ਆਲਮੇ ਦੀਨ ਜਿਹੜਾ ਬਣਿਆ ਫਿਰਦਾ ਸਾਹਿਲ ਅਦੀਮ, ਅੱਜ ਇਹਨੇ ਬਕਵਾਸ ਕੀਤੀ ਸਿੰਧੀਆਂ ਦੇ ਖਿਲਾਫ ਤੇ ਗਾਲਾਂ ਕੱਢਦੀਆਂ ਪੰਜਾਬੀਆਂ ਨੂੰ। ਕਹਿਣ ਲੱਗਾ ਜੀ ਕਿ ਸਿੰਧੀ ਚੌਧਰੀ ਜਿਹੜਾ ਹੈ ਉਹਨੇ ਸਿੰਧੀ ਵਡੇਰੇ ਨੂੰ ਚੌਧਰੀ ਬਣਾਤਾ। ਉਲੂ ਦੇ ਪੱਠਿਆ, ਤੂੰ ਆਪਣੇ ਆਪ ਨੂੰ ਆਲਮੇ ਦੀਨ ਕਹਿੰਦਾ ਪਿਆ, ਤੈਨੂੰ ਇਹ ਨਹੀਂ ਪਤਾ ਕਿ ਇਹ ਟਾਈਟਲ ਸਿੰਧ 'ਚ ਇਸਤੇਮਾਲ ਹੀ ਨਹੀਂ ਹੁੰਦਾ। ਔਰ ਸਾਡੇ ਪੰਜਾਬੀਆਂ ਦੀ ਕੌਮੀ ਗੈਰਤ ਤਾਂ ਸੁੱਤੀ ਹੋਈ, ਪਤਾ ਨਹੀਂ ਕਦੋਂ ਜਾਗਣੀ। ਅਸੀਂ ਤਾਂ ਇਹਦਾ ਕੁਝ ਨਹੀਂ ਕਰਨਾ, ਸਿੰਧੀ ਇਹਨੂੰ ਜ਼ਰੂਰ ਰਾਹ ਪਾਣਗੇ ਹੁਣ, ਔਰ ਉਹਨਾਂ ਨੂੰ ਪਾਣਾ ਚਾਹੀਦਾ। ਮੈਂ ਉਹਨਾਂ ਦੇ ਨਾਲ, ਕਿਸੇ ਸਿੰਧੀ ਵਡੇਰਾ ਜਿਹੜਾ ਹੈ ਉਹਨੂੰ ਧੀ ਪੇਸ਼ ਕੀਤੀ ਜਾਂਦੀ। ਯਾਰ ਇਹੋ ਜੀ ਬਕਵਾਸ ਇੱਕ ਬੰਦਾ ਕਰ ਰਿਹਾ, ਉਹ ਨੈਸ਼ਨਲ ਮੀਡੀਆ ਤੇ ਉਹ ਵਜ਼ੀਰ ਆਜ਼ਮ ਸਾਹਿਬ, ਉਹ ਸਦਰ ਸਾਹਿਬ, ਉਹ ਸੀਐਮ ਸਾਹਿਬ, ਉਹ ਸੀਐਮ ਸਿੰਧ ਸਾਹਿਬ, ਉਹ ਸਾਰੇ ਦੇ ਸਾਰੇ ਤੁਸੀਂ ਅਸੈਂਬਲੀਆਂ 'ਚ ਮੁਰਦੇ ਬੈਠੇ ਹੋ। ਤੁਹਾਨੂੰ ਸ਼ਟਅਪ ਕਾਲ ਨਹੀਂ ਦਿੱਤੀ ਜਾਂਦੀ, ਤੁਸੀਂ ਇਹਦੇ ਤੇ ਰੌਲਾ ਨਹੀਂ ਪਾ ਸਕਦੇ। ਤੁਸੀਂ ਜ਼ੁਬਾਨਬੰਦੀਆਂ ਦੇ ਕਾਨੂੰਨ ਪਾਸ ਕਰ ਰਹੇ ਹੋ, ਰੋਜ਼ ਧਮਕੀਆਂ ਲਾਉਂਦੇ ਹੋ, ਹਿਰਾਸਾਂ ਕਰਦੇ ਹੋ ਰੋਸ਼ਨ ਖਿਆਲ ਲੋਕਾਂ ਨੂੰ। ਲੇਕਿਨ ਇੰਜ ਦੇ ਜਿਹੜੇ ਨੇ ਉਲੂ ਦੇ ਪੱਠੇ, ਜਿਨ੍ਹਾਂ ਦੀਆਂ ਜ਼ੁਬਾਨਾਂ ਤੇ ਕੋਈ ਕੰਟਰੋਲ ਨਹੀਂ ਹੈ, ਉਹਨਾਂ ਨੂੰ ਤੁਸੀਂ ਛੂਟ ਦਿੱਤੀ ਹੈ। ਕੋਈ ਖੁਦਾ ਦਾ ਖੌਫ ਕਰੋ।